ਸਿੱਖ ਆਗੂਆਂ ਦੇ ਕਤਲ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 29 ਸਤੰਬਰ ਨੂੰ ਛਪਾਰ ਵਿਖੇ ਅਹਿਮ ਕਾਨਫਰੰਸ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਹੋਈ ਗ੍ਰਿਫਤਾਰੀ। ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਵੱਖ-ਵੱਖ ਆਗੂਆਂ ਦੇ ਆਏ ਪ੍ਰਤੀਕਰਮ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਹੋਏ ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ 1 ਅਕਤੂਬਰ ਤੋਂ 3 ਅਕਤੂਬਰ ਤੱਕ ਕੱਢੇ ਜਾ ਰਹੇ ਕੌਮੀ ਇਨਸਾਫ ਮਾਰਚ ਅਤੇ 29 ਸਤੰਬਰ ਨੂੰ ਹੋਣ ਜਾ ਰਹੀ ਛਪਾਰ ਕਾਨਫਰੰਸ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ, ਸੂਬਾ ਵਰਕਿੰਗ ਕਮੇਟੀ ਮੈਂਬਰਾਂ, ਪੀਏਸੀ ਮੈਂਬਰਾਂ, ਜ਼ਿਲ੍ਹਾ ਯੂਥ ਪ੍ਰਧਾਨਾਂ ਤੋਂ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਮਪੀ ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਆਗੂਆਂ ਦੇ ਕਰਵਾਏ ਜਾ ਰਹੇ ਕਤਲਾਂ ਦਾ ਇਨਸਾਫ ਲੈਣ ਲਈ ਛਪਾਰ ਵਿਖੇ 29 ਸਤੰਬਰ ਨੂੰ ਵਿਸ਼ਾਲ ਕਾਨਫਰੰਸ ਅਤੇ 1 ਅਕਤੂਬਰ ਤੋਂ 3 ਅਕਤੂਬਰ ਤੱਕ ਕੌਮੀ ਇਨਸਾਫ ਮਾਰਚ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ, ਜਿਸ ਰਾਹੀਂ ਸਿੱਖ ਕੌਮ ਦਾ ਦਰਦ ਬਿਆਨ ਕੀਤਾ ਜਾਵੇਗਾ ਤਾਂ ਜੋ ਸਿੱਖ ਆਗੂਆਂ ਦੇ ਸਿਆਸੀ ਕਤਲਾਂ ਦੀ ਨਿਰਪੱਖ ਜਾਂਚ ਹੋ ਸਕੇ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਮਿਲ ਸਕਣ। ਸਰਦਾਰ ਮਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਭਾਰੀ ਚੁਣੌਤੀਆਂ ਹਨ। ਸਾਡੀਆਂ ਧਾਰਮਿਕ ਇਮਾਰਤਾਂ, ਸਾਡਾ ਵਿਰਸਾ, ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ। 36 ਗੁਰੂ ਘਰਾਂ ਤੇ ਰੇਡਾਂ ਪਈਆਂ। ਸਰਦਾਰ ਮਾਨ ਨੇ ਕਿਹਾ ਕਿ ਸਿੱਖ ਕੌਮ ਹੁਣ ਹੋਰ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ। ਜਮਹੂਰੀਅਤ ਪਸੰਦ ਮੁਲਕ ਸਾਡੀ ਪਿੱਠ ਤੇ ਖੜ ਗਏ ਹਨ। ਦੁਨੀਆ ਵਿੱਚ ਜਮਹੂਰੀਅਤ ਸੋਚ ਨੂੰ ਹੁੰਗਾਰਾ ਮਿਲ ਰਿਹਾ ਹੈ। ਸਰਦਾਰ ਮਾਨ ਨੇ ਦੱਸਿਆ ਕਿ ਸਿੱਖ ਕੌਮ ਦੀ ਆਵਾਜ਼ ਨੂੰ ਦਬਾਉਣ ਲਈ ਸਾਜ਼ਿਸ਼ ਤਹਿਤ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਆਗੂਆਂ ਨੂੰ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਮੌਤ, ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਇਲਾਵਾ ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ, ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ, ਰਿਪੂਦਮਨ ਸਿੰਘ ਮਲਿਕ ਅਤੇ ਹੁਣ ਸੁਖਦੂਲ ਸਿੰਘ ਦੇ ਕਰਵਾਏ ਗਏ ਸਿਆਸੀ ਕਤਲਾਂ ਦੇ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਇਨ੍ਹਾਂ ਸਿਆਸੀ ਹੱਤਿਆਵਾਂ ਦੇ ਮਾਮਲੇ ਵਿੱਚ ਇਨਸਾਫ ਲੈਣ ਲਈ ਪਾਰਟੀ ਵੱਲੋਂ ਛਪਾਰ ਵਿਖੇ ਵਿਸ਼ਾਲ ਕਾਨਫਰੰਸ 29 ਸਤੰਬਰ ਨੂੰ ਕੀਤੀ ਜਾ ਰਹੀ ਹੈ ਅਤੇ 1 ਅਕਤੂਬਰ ਤੋਂ 3 ਤੱਕ ਵਿਸ਼ਾਲ ਕੌਮੀ ਇਨਸਾਫ ਮਾਰਚ ਕੱਢਿਆ ਜਾ ਰਿਹਾ ਹੈ, ਜੋ ਕਿ 1 ਅਕਤੂਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸਵੇਰੇ 9 ਵਜੇ ਸ਼ੁਰੂ ਕੀਤਾ ਜਾਵੇਗਾ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 5 ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਟੀਮ ਸਵੇਰੇ 5 ਵਜੇ ਉਹਨਾਂ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਪਹੁੰਚੀ। ਇਸ ਦੌਰਾਨ ਕਾਫੀ ਬਹਿਸ ਵੀ ਹੋਈ, ਪਰ ਬਾਅਦ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਸੰਬੰਧੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਜਲਾਲਾਬਾਦ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਖਿਲਾਫ NDPS ਐਕਟ ਦਾ ਪੁਰਾਣਾ ਮਾਮਲਾ ਸੀ, ਜਿਸ ਦੇ ਆਧਾਰ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਲਦੀ ਹੀ ਸੁਖਪਾਲ ਸਿੰਘ ਖਹਿਰਾ ਨੂੰ ਜਲਾਲਾਬਾਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਇੱਕ ਪੁਰਾਣੇ NDPS ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਗ੍ਰਿਫਤਾਰੀ DIG ਦੀ ਅਗਵਾਈ ਵਿੱਚ ਬਣੀ SIT ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਹੈ। ਇਸ SIT ਵਿੱਚ 2 SSPs ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿੱਥੇ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ, ਉੱਥੇ ਹੀ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਵਿੱਚ ਉਹਨਾਂ ਨੂੰ ਰਾਹਤ ਦਿੱਤੀ ਹੈ। ਇਹ ਬਦਲਾਵ ਦੀ ਰਾਜਨੀਤੀ ਨਹੀਂ ਹੈ ਮੇਰੇ ਵੀਰੋ, ਇਹ ਪਿਓਰ ਬਦਲੇ ਦੀ ਰਾਜਨੀਤੀ ਆ। ਔਰ ਇਹ ਆਫਸਰਸ ਜਿਹੜੇ ਉਹਨਾਂ ਦੇ ਹੱਥ ਟੋਕੇ ਬਣ ਰਹੇ ਨੇ, ਜਿਹੜੇ ਆਈ ਐਮ ਵੈਰੀ ਸੈਡਨਡ that the police is behaving like paid mercenaries of the government, paid mercenaries। ਜਿੱਦਾਂ ਆਪਾਂ ਭਾੜੇ ਦੇ ਨਹੀਂ ਲੈ ਕੇ ਆਈ ਦੇ ਬਦਮਾਸ਼, ਇਹ ਪੁਲਿਸ ਦਾ ਕੰਮ ਨਹੀਂ। they are supposed to go by the rule of constitution, they are supposed to go by the rule of law। ਆਪਾਂ ਪਾਕਿਸਤਾਨ ਨੂੰ ਤਾਂ ਰੋਜ਼ ਭੰਡਦੇ ਆ, ਪਾਕਿਸਤਾਨ ਨੂੰ ਘੱਟ ਸਟੇਟ ਹੈਗੀ ਆ, ਇਹ ਤਾਂ ਪੁਲਿਸ ਸਟੇਟ ਬਣ ਚੁੱਕੀ ਆ। ਮੈਨੂੰ ਮੇਰੇ ਘਰੋਂ ਸਵੇਰੇ ਤੜਕੇ 5:30-6 ਵਜੇ ਇਹਨਾਂ ਨੇ ਜਾ ਕੇ ਮੇਰੇ ਕਮਰਿਆਂ ਤੱਕ, ਮੇਰੇ ਬੈੱਡਰੂਮ ਤੱਕ ਅੰਦਰ ਪੁਲਿਸ ਵੜੀ, ਜਿੱਥੇ ਮੇਰੀ ਸਾਡੇ ਪਰਿਵਾਰ ਦੀਆਂ ਔਰਤਾਂ, ਮੇਰੀ ਵਾਈਫ ਬੈਠੀ ਸੀ। ਔਰ ਫਿਰ ਉੱਥੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਕੋਈ ਵਾਰੰਟ ਹੈ ਤੁਹਾਡੇ ਕੋਲ? ਦੇ ਹੈਡ ਨੋ ਵਾਰੰਟ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਨੂੰ ED ਨੇ ਵੀ ਅਰੈਸਟ ਕੀਤਾ, ED ਨੇ ਵੀ ਇੰਡੀਪੈਂਡੈਂਟ ਵਿਟਨੈਸਸ ਬੁਲਾਉਣ ਦਿੱਤੇ ਸੀ, ਮੈਨੂੰ ਕੋਈ ਇੰਡੀਪੈਂਡੈਂਟ ਵਿਟਨੈਸ ਨਹੀਂ ਅਲਾਉਡ। ਔਰ ਉੱਥੋਂ ਹੁਣ ਕਹਿੰਦੇ ਨੇ ਜੀ ਕੋਈ SIT ਨੇ ਰਿਪੋਰਟ ਬਣਾਈ ਆ, 2015 ਦਾ NDPS ਕੇਸ ਹੈ, ਇੱਕ FIR ਨੰਬਰ 35, ਉਸੇ ਕੇਸ ਰਿਪੀਟਡਲੀ ਮੈਨੂੰ ਇੰਪਲੀਕੇਟ ਕੀਤਾ ਜਾ ਰਿਹਾ। FIR ਹੋਈ 2015 ਚ, ਉਹ ਮੈਨੂੰ ਟੈਲੀਫੋਨ ਕਾਲ ਕਰਨ ਲੱਗ ਗਿਆ। ਮੈਂ ਉਹਨੂੰ ਕਿਹਾ ਵੀ ਸਗੋਂ, ਮੈਂ ਗੁਰਦੇਵ ਹੁਣ ਤੂੰ ਟੈਲੀਫੋਨ ਨਾ ਕਰ, ਤੂੰ ਆਪ ਵੀ ਫਸੇਗਾ ਤਾਂ ਮੈਨੂੰ ਵੀ ਫਸਾਏਗਾ। ਸਿਰਫ ਭਰਾਓ ਮੀਡੀਆ ਵਾਲੇ ਔਰ ਪੰਜਾਬੀਓ, ਸਿਰਫ ਕਾਲ ਰਿਕਾਰਡ, ਮੈਂ 1.5 ਲੱਖ ਆਦਮੀ ਦਾ ਚੁਣਿਆ ਹੋਇਆ, ਮੈਂ ਸਭ ਦਾ ਫੋਨ ਚੱਕਦਾ ਵਾਂ ਔਰ ਚੱਕੂਗਾ ਵੀ, ਬੋਲੀ ਦਿੱਤੀ। ਫਿਰ ਕੈਪਟਨ ਅਮਰਿੰਦਰ ਦੇ ਰਾਹੀਂ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਪਬਲਿਕ ਪ੍ਰੋਸੀਕਿਊਟਰ ਨੂੰ ਵਰਤ ਕੇ, ਸਰਕਾਰੀ ਅਮਲਾ ਵਰਤ ਕੇ ਕੋਰਟ ਚੋਂ ਮੈਨੂੰ ਤਲਬ ਕਰਾ ਲਿਆ। ਇਸੇ FIR 35 ਚ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ। ਆ ਜਿਹੜਾ ਭਗਵੰਤ ਮਾਨ ਮੇਰੇ ਨਾਲ ਤਾਂ ਬੈਠਦਾ ਹੁੰਦਾ ਸੀਗਾ, ਮੇਰੀ ਸਪੋਰਟ ਕਰਦਾ ਸੀ ਇਸ FIR ਵਿੱਚ। ਅਮਨ ਅਰੋੜਾ ਮੇਰੇ ਨਾਲ ਬੈਠਦਾ ਸੀ, ਬਲਜਿੰਦਰ ਕੌਰ, ਕੁਲਤਾਰ ਸੰਧਵਾ ਮੇਰੇ ਨਾਲ। ਇਸ FIR ਨੂੰ ਕਹਿੰਦੇ ਸੀ ਝੂਠੀ ਆ।
ਔਰ ਫਿਰ ਮੈਨੂੰ ਸੁਪਰੀਮ ਕੋਰਟ ਨੇ ਉਸ ਜਿਹੜਾ ਅਦਾਲਤ ਨੇ ਸਮਨ ਕੀਤਾ ਸੀ 2017 ਚ ਇਸੇ FIR 35 ਚ ਮੇਰੇ ਸਮਨਿੰਗ ਸਟੇ ਕਰ ਦਿੱਤੀ। ਸਮਨਿੰਗ ਸਟੇ ਰਹੀ ਕਿਉਂਕਿ ਲਾਅ ਪੁਆਇੰਟ ਸੀਗਾ ਕਿ ਕੀ ਦੂਜਿਆਂ ਨੂੰ ਸਜ਼ਾ ਕਰਨ ਤੋਂ ਬਾਅਦ ਜਿਹੜੇ ਬੰਦੇ ਦਾ FIR ਚ ਨਾਂ ਨਹੀਂਗਾ, ਚਲਾਨ ਚ ਨਾਮ ਨਹੀਂਗਾ, ਜਿਹਦੇ ਚ ਰਿਕਵਰੀ ਕੋਈ ਨਹੀਂ, ਜਿਹਦਾ ਦੋਸ਼ ਕੋਈ ਨਹੀਂਗਾ, ਉਹਨੂੰ ਅਦਾਲਤ ਸਮਨ ਕਰ ਸਕਦੀ ਆ। ਫਿਰ ਸੁਪਰੀਮ ਕੋਰਟ ਨੇ 5 ਜੱਜਸ ਦਾ ਬੈਂਚ ਕਨਸਟੀਟਿਊਟ ਕੀਤਾ, ਇੱਕ ਕਨਸਟੀਟਿਊਸ਼ਨਲ ਬੈਂਚ। ਉਸ ਬੈਂਚ ਨੇ ਇਸੇ FIR 35 ਦੇ ਜਿਹੜੀ ਸਮਨਿੰਗ ਸੀ ਫਾਜ਼ਿਲਕਾ ਅਦਾਲਤ ਵੱਲੋਂ ਉਹਨੂੰ ਕੋਸ਼ ਕਰ ਦਿੱਤਾ। ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਕਾਂਗਰਸ ਦੇ ਵੱਖ-ਵੱਖ ਆਗੂਆਂ ਦੇ ਪ੍ਰਤੀਕਰਮ ਆਏ ਹਨ। ਕਾਂਗਰਸੀ ਆਗੂ ਪ੍ਰਤਾਪ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ ਵੀ ਖਹਿਰਾ ਦੀ ਗ੍ਰਿਫਤਾਰੀ ਤੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਆਗੂ ਵਿਕਰਮ ਮਜੀਠੀਆ, ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਦਲਜੀਤ ਸਿੰਘ ਚੀਮਾ ਨੇ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਇੱਕ MLA ਨਾਲ ਸਰਕਾਰ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ ਤਾਂ ਆਮ ਲੋਕਾਂ ਨਾਲ ਕਿਵੇਂ ਕਰੇਗੀ। ਮੈਂ ਸਾਰੇ ਹੀ ਪੰਜਾਬ ਦੇ ਕਾਡਰ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ, ਅਸੀਂ ਆਪਣੇ ਛੋਟੇ ਭਾਈ ਸਾਹਿਬ ਸੁਖਪਾਲ ਸਿੰਘ ਖਹਿਰਾ ਅਤੇ ਉਹਨਾਂ ਦੀ ਪਰਿਵਾਰ ਦੇ ਪਿੱਠ ਪਿੱਛੇ ਖੜੇ। ਅੱਜ ਹੀ ਮੈਂ ਹੁਣ ਆਪਣੇ ਪਿੰਡੋਂ ਕਾਦੀਆਂ ਤੋਂ ਚੱਲ ਕੇ ਚੰਡੀਗੜ੍ਹ ਜਾ ਰਿਹਾ। ਆਪਣੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਨਾਲ, ਆਪਣੇ ਸੀਨੀਅਰ ਕੁਲੀਗਸ ਦੇ ਨਾਲ ਅਸੀਂ ਮੀਟਿੰਗ ਕਰ ਰਹੇ ਹਾਂ। ਜਿੱਥੇ ਵੀ ਸਾਨੂੰ ਜਾਣਾ ਪਿਆ, ਜਿਸ ਕਚਹਿਰੀ ਦਾ ਵੀ ਦਰਵਾਜ਼ਾ ਸਾਨੂੰ ਖਟਖਟਾਉਣਾ ਪਿਆ, ਅਸੀਂ ਖਟਖਟਾ ਕੇ ਉਹਨਾਂ ਦੀ ਪਿੱਠ ਪਿੱਛੇ ਰਵਾਂਗੇ, ਉਹਨਾਂ ਦੀ ਜ਼ਮਾਨਤ ਵੀ ਕਰਾਵਾਂਗੇ। ਤੇ ਮੈਂ ਭਗਵੰਤ ਮਾਨ ਨੂੰ ਇੱਕੋ ਗੱਲ ਕਹਿ ਦੇਣਾ ਚਾਹੁੰਦਾ, ਭਗਵੰਤ ਮਾਨ ਜੀ, ਸਰਕਾਰਾਂ ਹਮੇਸ਼ਾ ਨਹੀਂ ਚੱਲਦੀਆਂ। ਜੋ ਤੁਸੀਂ ਇੱਕ ਆਪਣਾ ਟ੍ਰੈਂਡ ਵਿਖਾ ਰਹੇ, ਨੌਨ ਡੈਮੋਕ੍ਰੈਟਿਕ ਟ੍ਰੈਂਡ ਵਿਖਾ ਰਹੇ, ਇਹਦੀ ਮੈਂ ਕੜੇ ਸ਼ਬਦਾਂ ਦੇ ਵਿੱਚ ਆਲੋਚਨਾ ਕਰਨਾ ਚਾਹੁੰਦਾ। ਅੱਜ ਮਹਾਨ ਸਾਡੀ ਕੌਮ ਦੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਤੁਸੀਂ ਇਹੋ ਜਿਹਾ ਕੰਮ ਕੀਤਾ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਬੇਸਿਕ ਆਈਡੀਓਲੋਜੀ ਤੇ ਸੋਚ ਦੇ ਖਿਲਾਫ ਹੈ। ਫੋਟੋ ਤੁਸੀਂ ਉਹਨਾਂ ਦੀ ਲਾਉਂਦੇ ਹੋ, ਕੰਮ ਤੁਸੀਂ ਉਹ ਕਰਦੇ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸੋਚ ਦੇ ਖਿਲਾਫ ਹੋ। ਸੋ ਮੈਂ ਕੰਡੈਮ ਕਰਨਾ, ਮੈਂ ਪੰਜਾਬ ਦੇ ਸਾਰੀ ਕਾਂਗਰਸ ਦੇ ਕਾਡਰ ਨੂੰ ਅਪੀਲ ਕਰਨਾ ਕਿ ਦ੍ਰਿੜਤਾ ਨਾਲ ਰਹੋ, ਤਗੜੇ ਹੋ ਕੇ ਰਹੋ। ਬਿਲਕੁਲ ਪਾਰਟੀ ਦਾ ਮੋਰਲ ਅਪ ਹੈ। ਗ੍ਰਿਫਤਾਰੀਆਂ ਦੇ ਨਾਲ ਭਗਵੰਤ ਮਾਨ ਸਾਡੇ ਮੋਰਲ ਨੂੰ ਡਾਊਨ ਨਹੀਂ ਕਰ ਸਕਦਾ। ਚੜ੍ਹਦੀ ਕਲਾ ਚ ਅਸੀਂ ਰਵਾਂਗੇ, ਚੜ੍ਹਦੀ ਕਲਾ ਸੁਖਪਾਲ ਸਿੰਘ ਖਹਿਰਾ ਰਹੇਗਾ। ਇਹ ਜੰਗ ਅਸੀਂ ਹੁਣ ਭਗਵੰਤ ਮਾਨ ਦੇ ਖਿਲਾਫ ਹੋਰ ਜ਼ੋਰ ਨਾਲ ਲੜਾਂਗੇ ਤੇ ਜੰਗ ਦੇ ਵਿੱਚ ਗੁਰੂ ਮਹਾਰਾਜ ਤੇ ਪਾਰ ਕਿਰਪਾ ਨਾਲ ਅਸੀਂ ਉਹਦੇ ਵਿੱਚ ਆਪਣੀ ਜਿੱਤ ਵੀ ਪ੍ਰਾਪਤ ਕਰਾਂਗੇ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਨਾਮ ਤੇ, ਇਨਕਲਾਬ ਦੇ ਨਾਮ ਤੇ ਵੋਟਾਂ ਮੰਗੀਆਂ, ਲੇਕਿਨ ਅੱਜ ਉਸ ਰਹਿਬਰ ਦਾ ਜਿਸ ਦਿਨ ਜਨਮ ਦਿਨ ਹੈ ਤਾਂ ਉਸੇ ਦਿਨ ਇਹਨਾਂ ਨੇ ਲੋਕਤੰਤਰ ਦਾ ਜਿਹੜੀ ਖੂਬਸੂਰਤੀ ਹੈ ਕਿ ਹਰ ਕਿਸੇ ਨੂੰ ਸਰਕਾਰਾਂ ਦੇ ਖਿਲਾਫ ਬੋਲਣ ਦਾ ਹੱਕ ਹੈ ਤੇ ਜਿਹੜੀ ਫਰੀडम ਆਫ ਸਪੀਚ ਹੈ, ਇਸ ਦਾ ਕਤਲ ਕੀਤਾ ਹੈ। ਤੇ ਸਾਡੇ ਕਾਂਗਰਸ ਦੇ ਲੀਡਰ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ 6:30 ਵਜੇ ਇਸ ਕਰਕੇ ਚੱਕ ਲਿਆ ਕਿ ਉਹ ਸਰਕਾਰ ਦੇ ਖਿਲਾਫ ਬੋਲਦੇ ਹੈ। ਭਾਵੇਂ ਮੈਂ ਇਸ ਗੱਲ ਦੇ ਖਿਲਾਫ ਆ, ਮੈਂ ਉਦੋਂ ਵੀ ਕਿਹਾ ਸੀ ਭਾਈ ਇਸ ਕਿਸਮ ਦੀ ਪੋਲਿਟਿਕਸ ਨੇ ਪੰਜਾਬ ਦਾ ਫਾਇਦਾ ਨਹੀਂ ਕਰਨਾ, ਮਗਰ ਉਦੋਂ ਖਹਿਰਾ ਸਾਹਿਬ ਤੁਸੀਂ ਨਹੀਂ ਬੋਲ ਪਾਏ ਸੀ। ਤੇਰੇ ਤੇ ਮਜੀਠੀਏ 'ਚ ਇੰਨਾ ਫਰਕ ਹੈ ਕਿ ਅੱਜ ਜੇ ਮੈਂ ਮਹਿਸੂਸ ਕਰਦਾ ਜੇ ਇਸ ਤਰੀਕੇ ਨਾਲ ਤੈਨੂੰ ਫੜਿਆ, ਸੱਚ ਝੂਠ ਮੈਨੂੰ ਨਹੀਂ ਪਤਾ ਕੀ ਹੈ, ਉਹ ਆ ਜਾਣਾ ਸਾਹਮਣੇ। ਮਗਰ ਜੇ ਇਸ ਤਰੀਕੇ ਨਾਲ ਜੋ ਧੱਕੇਸ਼ਾਹੀ ਤੇਰੇ ਨਾਲ ਕੀਤੀ ਜਾ, ਮਜੀਠੀਆ ਤੇਰੇ ਨਾਲ ਆ ਜਿੱਥੇ ਲੋੜ ਪਊ। ਮਗਰ NDPS ਦੇ ਪਰਚੇ ਜਿਹੜੀ ਸ਼ੁਰੂਆਤ ਸੀ ਇਹ ਦੇਣ ਵੀ ਤੇਰੇ ਉਹ ਪੱਚ ਲਾਉਣ ਵਾਲੇ ਦੀ ਸੀ, ਚੰਨੀ ਦੀ। ਕਾਂਗਰਸੀ ਵਿਧਾਇਕ ਸਾਹਿਬ ਸੁਖਪਾਲ ਸਿੰਘ ਖਹਿਰਾ ਨੂੰ ਅਚਾਨਕ ਗ੍ਰਿਫਤਾਰ ਕਰਨਾ NDPS ਐਕਟ ਦੇ ਤਹਿਤ ਬੜਾ ਮਦਭਾਗੀ ਗੱਲ ਆ ਔਰ ਬੜੀ ਇੱਕ ਚੈਲੰਜ ਵਾਲੀ ਗੱਲ ਆ, ਇੱਕ ਲੋਕ ਰਾਜ ਤੇ ਕਲੰਕ ਵਾਲੀ ਗੱਲ ਆ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਇਸ ਤਰ੍ਹਾਂ ਰਾਜਸੀ ਰੰਜਿਸ਼ ਕੱਢਣੀ, ਜਿਹੜੀ ਸਰਾਸਰ ਧੱਕਾ। 8 ਸਾਲ ਪਹਿਲਾਂ ਦਾ ਕੇਸ ਦਰਜ ਹੋਇਆ ਹੋਵੇ, ਸੁਪਰੀਮ ਕੋਰਟ ਵੱਲੋਂ ਉਹਨੂੰ ਰਾਹਤ ਦਿੱਤੀ ਗਈ ਹੋਵੇ, ਅੱਜ ਤੱਕ ਪੁਲਿਸ ਸੁੱਤੀ ਪਈ ਸੀ ਜਲਾਲਾਬਾਦ ਦੀ, ਅੱਜ ਤੱਕ ਕਿਉਂ ਨਹੀਂ ਐਕਸ਼ਨ ਕੀਤਾ?
ਇਹ ਹਰ ਇੱਕ ਦੇ ਮਨ ਤੇ ਸਵਾਲ ਆ। ਔਰ ਜੇ ਕੋਈ ਇਹਦਾ ਮਤਲਬ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸਰਕਾਰ ਦੇ ਵਿਰੁੱਧ ਕੋਈ ਗੱਲੇ ਨਾ ਕਰਨ, ਲੋਕਾਂ ਦੀ ਆਵਾਜ਼ ਹੀ ਬੰਦ ਕਰਨੀ ਹੈ ਸਰਕਾਰ ਨੇ। ਲੋਕਾਂ ਨੂੰ ਕੁਛ ਲੋਕਾਂ ਦੀਆਂ ਗੱਲਾਂ ਕਰਨ ਦੇ ਨੁਮਾਇੰਦਿਆਂ ਨੂੰ ਕੋਈ ਮੈਂ ਸਮਝਦਾ ਇਸ ਤਰ੍ਹਾਂ ਜਿੱਦ ਕੱਢਣੀ, ਇਸ ਤਰ੍ਹਾਂ ਵਿੰਡਿਕਟਿਵਨੈਸ, ਇਹ ਤਾਂ ਫਿਰ ਸਰਾਸਰ ਗਲਤ ਆ। ਔਰ ਮੈਂ ਤਾਂ ਸਮਝਦਾ ਕਿ ਰਾਜਸੀ ਪਾਰਟੀਆਂ ਨੂੰ ਇਕੱਠੇ ਹੋ ਕੇ ਮਤਲਬ ਇਹ ਤਾਂ ਸਰਕਾਰ ਦੀ ਇੱਕ ਕਿਸਮ ਦੀ ਗੁੰਡਾਗਰਦੀ ਹੋ ਗਈ, ਇਹ ਤਾਂ ਸਰਕਾਰ ਦੀ ਮਨਮਰਜ਼ੀ ਦੀ ਖੇਡ ਹੋ ਗਈ। ਇਹ ਤਾਂ ਬਿਲਕੁਲ ਹੀ ਜਿਹੜਾ ਪੋਲੀਟੀਕਲ ਸਿਸਟਮ ਆ, ਚਾਹੇ ਕਹਿ ਲਓ ਜਿਹੜਾ ਸਾਡਾ ਕਾਨੂੰਨ ਵਿਵਸਥਾ ਦਾ ਇੱਕ ਸਿਸਟਮ ਆ, ਉਹਨੂੰ ਇਹ ਤੈਅ ਸਰਕਾਰ ਆਪੇ ਕਰ ਰਹੀ ਹੈ। ਜੇ ਕਾਨੂੰਨ ਚਲਾਉਣ ਵਾਲੇ, ਕਾਨੂੰਨ ਲਾਗੂ ਕਰਾਉਣ ਵਾਲੇ, ਕਾਨੂੰਨ ਬਣਾਉਣ ਵਾਲੇ ਜੇ ਕਾਨੂੰਨ ਦੀਆਂ ਆਪੇ ਧੱਜੀਆਂ ਡਾਉਣਗੇ ਤਾਂ ਫਿਰ ਲੋਕ ਕੀ ਕਰਨਗੇ। ਸੋ ਅੱਜ ਮੈਂ ਸਮਝਦਾ ਸੁਖਵੀਰ ਸਿੰਘ ਖਹਿਰਾ ਹੋਰਾਂ ਨਾਲ ਦੀ ਜਿਹੜੀ ਗ੍ਰਿਫਤਾਰੀ ਆ, ਇਹ ਸਰਾਸਰ ਧੱਕਾ ਹੈ। ਇਹਨੂੰ ਸਰਕਾਰ ਨੂੰ ਸੋਚਣਾ ਚਾਹੀਦਾ। ਹਾਂ ਠੀਕ ਆ, ਕੋਈ ਕਾਨੂੰਨ ਦੇ ਵਿਰੁੱਧ ਗੱਲ ਹੁੰਦੀ ਆ, ਕੋਈ ਗੱਲ ਗਲਤ ਕਰਦਾ, ਉਹ ਤੇ ਐਕਸ਼ਨ ਹੋ ਸਕਦਾ, ਉਹਨੂੰ ਉਹਦਾ ਸਿਸਟਮ ਹੁੰਦਾ। ਮਤਲਬ ਇਹ ਗ੍ਰਿਫਤਾਰੀ ਤਾਂ ਸਰੇਆਮ ਪ੍ਰਭਾਵ ਦੇ ਰਹੀ ਆ ਕਿ ਰਾਜਸੀ ਰੰਜਿਸ਼ ਆ। ਸੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਧੱਕੇ ਤੇ ਨਿਆਂ ਦੇ ਵਿਰੁੱਧ ਲੜਿਆ। ਇਹ ਕੋਈ ਰਾਜਸੀ ਵਿਰੋਧ ਸਾਡੇ 100 ਹੋਣਗੇ, ਪਰ ਇਸ ਕਿਸਮ ਦੇ ਨਿਆਂ ਤੇ ਧੱਕੇ ਦੇ ਵਿਰੁੱਧ ਅਸੀਂ ਹਮੇਸ਼ਾ ਖੜੇ ਤੇ ਖੜਾਂਗੇ। ਇਹ ਗ੍ਰਿਫਤਾਰੀ ਜਿਹੜੀ ਗਲਤ ਹੋਈ ਆ, ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਬਹੁਤ ਅਫਸੋਸ ਦੀ ਗੱਲ ਹੈ ਕਿ ਸੂਬੇ ਦੇ ਵਿੱਚ ਵੈਂਡੇਟਾ ਪੋਲਿਟਿਕਸ ਤੋਂ ਇਲਾਵਾ ਹੋਰ ਕੋਈ ਕਾਰਜ ਜਿਹੜਾ ਉਹ ਨਹੀਂ ਹੋ ਰਿਹਾ, ਔਰ ਰੂਲ ਆਫ ਲਾ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ। ਅੱਜ ਜਦੋਂ ਖਹਿਰਾ ਸਾਹਿਬ ਦੇ ਘਰ ਸਵੇਰੇ 6 ਵਜੇ ਪੁਲਿਸ ਨੇ ਰੇਡ ਕੀਤਾ ਤੇ ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਸਰਦਾਰ ਬਿਕਰਮ ਸਿੰਘ ਮਜੀਠਾ ਨੂੰ ਇਸੇ ਤਰੀਕੇ ਡਰੱਗਸ ਦੇ ਝੂਠੇ ਕੇਸ ਦੇ ਵਿੱਚ ਫਸਾ ਕੇ ਤੇ ਅਰੈਸਟ ਕੀਤਾ ਗਿਆ ਸੀ, ਔਰ 7 ਮਹੀਨੇ ਬਿਨਾਂ ਕਿਸੇ ਕਸੂਰ ਦੇ ਜੋ ਸੰਤਾਪ ਉਹਨੇ ਜੇਲ੍ਹ ਦੇ ਵਿੱਚ ਹੰਢਾਇਆ, ਉਹ ਵੈਂਡੇਟਾ ਪੋਲਿਟਿਕਸ ਦਾ ਹਿੱਸਾ ਸੀ। ਉਹਦੇ ਪਰਿਵਾਰ ਦੇ ਨਾਲ ਕੀ ਬੀਤੀ, ਮਾਤਾ ਪਿਤਾ ਨਾਲ ਕੀ ਬੀਤੀ, ਬੱਚੇ ਨਾਲ ਕੀ ਬੀਤੀ, ਅਸੀਂ ਸਾਰੀ ਗੱਲ ਦੀ ਗਵਾਹ। ਉਦੋਂ ਵੀ ਅਸੀਂ ਕਿਹਾ ਸੀ ਕਿ ਇਸ ਪੱਧਰ ਦੀ, ਨੀਵੇਂ ਪੱਧਰ ਦੀ ਵੈਂਡੇਟਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ। ਤੇ ਅੱਜ ਹੁਣ ਕਾਂਗਰਸ ਪਾਰਟੀ ਨੂੰ, ਸੁਖਪਾਲ ਸਿੰਘ ਖਹਿਰਾ ਨੂੰ ਫੇਸ ਕਰਨੀ ਪੈ ਰਹੀ ਹੈ ਕਿ 2015 ਦਾ ਕੇਸ ਜਿਹਦੇ ਤੇ ਸਮਨ ਸੁਪਰੀਮ ਕੋਰਟ ਕੁਐਸ਼ ਕਰ ਚੁੱਕੀ, ਉਹਦੇ 'ਚ 6 ਵਜੇ ਘਰੋਂ ਸਿਟਿੰਗ MLA ਨੂੰ ਇਸ ਤਰੀਕੇ ਫੜਿਆ ਜਾ ਰਿਹਾ। ਤੇ ਤੁਸੀਂ ਦੱਸੋ ਆਮ ਬੰਦਿਆਂ ਦਾ ਕੀ ਹਾਲ ਹੁੰਦਾ ਹੋਊਗਾ, ਆਮ ਲੋਕਾਂ ਨਾਲ ਜਿਹੜਾ ਧੱਕਾ ਹੁੰਦਾ। ਕੱਲ੍ਹ ਮੁਕਤਸਰ ਸਾਹਿਬ ਦੇ ਵਿੱਚ ਇੱਕ ਵਕੀਲ ਨਾਲ ਜੋ ਧੱਕਾ ਹੋਇਆ ਉਹ ਤੁਹਾਡੇ ਸਾਹਮਣੇ ਹੈ। ਹੁਣ ਐਕਸ਼ਨ ਲਿਆ ਗਿਆ ਕੁਝ ਅਫਸਰਾਂ ਦੇ ਖਿਲਾਫ। ਇਸ ਕਰਕੇ ਮੈਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨੂੰ ਵੀ ਕਹਿਣੀ ਚਾਹੁੰਦਾ ਕਿ ਲੋਕੀ ਤੁਹਾਨੂੰ ਇਸ ਕਰਕੇ ਨਹੀਂ ਚੁਣਦੇ ਕਿ ਤੁਸੀਂ ਇਹੋ ਜਿਹੇ ਕੰਮ ਕਰੋ। ਲੋਕਾਂ ਦਾ ਜਿਹੜੇ ਮੁੱਦੇ ਆ ਉਹਨਾਂ ਤੋਂ ਧਿਆਨ ਹਟਾਉਣ ਵਾਸਤੇ, ਆਪਣੀਆਂ ਕਮਜ਼ੋਰੀਆਂ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜੀ ਵੈਂਡੇਟਾ ਪੋਲਿਟਿਕਸ ਚੱਲਦੀ ਹੈ, ਇਹਨੂੰ ਖਤਮ ਕਰਕੇ ਲੋਕਾਂ ਦਾ ਜਿਹੜਾ ਕੰਮ ਹੈ ਉਸ ਪਾਸੇ ਧਿਆਨ ਸਰਕਾਰਾਂ ਨੂੰ ਦੇਣਾ। ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਭਗਵੰਤ ਮਾਨ ਸਰਕਾਰ ਤੇ ਨਿੱਜੀ ਰੰਜਿਸ਼ ਤਹਿਤ ਇਹ ਕਾਰਵਾਈ ਕਰਨ ਦਾ ਦੋਸ਼ ਲਾਇਆ। 100% ਵੈਂਡੇਟਾ ਪੋਲਿਟਿਕਸ ਹੈ, ਬਦਲਾਖੋਰੀ ਦੀ ਭਾਵਨਾ ਨਾਲ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ। 8 ਸਾਲਾਂ ਬਾਅਦ ਜਿਹੜਾ ਮੁਕੱਦਮਾ 'ਚ 10 ਗੁਨੇਗਾਰਾਂ ਨੂੰ ਸਜ਼ਾ ਦੇ ਦਿੱਤੀ ਗਈ, ਇਹ ਕੰਮ ਸ਼ੁਰੂ ਕੀਤਾ ਸੀ ਅਕਾਲੀ ਦਲ ਦੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਸਮੇਂ ਇਹ ਪਰਚਾ ਦਰਜ ਹੋਇਆ ਸੀ। ਐਂਡ ਉਸ ਤੋਂ ਬਾਅਦ 10 ਬੰਦਿਆਂ ਤੇ ਪਰਚਾ ਹੋਇਆ, FIR ਨੰਬਰ 35 ਸੀਗੀ। ਉਹਨਾਂ ਲੋਕਾਂ ਨੂੰ ਸਜ਼ਾਵਾਂ ਵੀ ਮਿਲ ਗਈਆਂ ਨੇ, ਔਰ ਜਦੋਂ ਸਜ਼ਾ ਮਿਲੀ ਤੇ ਕੋਰਟ ਦੇ ਉੱਥੋਂ ਲੋਕਲ ਸੰਮਨ ਜਾਰੀ ਕਰਤਾ 319 ਦੇ ਤਹਿਤ। ਜਦੋਂ 319 ਦੇ ਤਹਿਤ ਸੰਮਨ ਜਾਰੀ ਹੋਇਆ ਤੇ ਖਹਿਰਾ ਸਾਹਿਬ ਹੁਰਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਸੁਪਰੀਮ ਕੋਰਟ ਨੇ 319 ਕੁਐਸ਼ ਕਰਦਿਆਂ, ਸਟੇ ਕਰਦਿਆਂ ਕੁਐਸ਼ ਕਰ ਦਿੱਤੀ ਗਈ ਕਿ ਸਜ਼ਾ ਹੋਣ ਤੋਂ ਬਾਅਦ ਕਿਸੇ ਪ੍ਰਕਾਰ ਦਾ ਸੰਮਨ ਖਹਿਰਾ ਸਾਹਿਬ ਨੂੰ ਬਣਦਾ ਨਹੀਂ ਹੈ। ਇਨ ਬਿਟਵੀਨ ਈਡੀ ਨੇ ਵੀ ਇਹਦੇ ਤੇ ਕੋਗਨੀਜੈਂਸ ਲੈ ਕੇ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ। 6 ਤਰੀਕ ਨੂੰ, ਯਾਨੀ ਕਿ 6 ਅਕਤੂਬਰ, ਅਗਲੀ ਨੈਕਸਟ ਮੰਥ ਦੀ 6 ਤਰੀਕ ਨੂੰ ਇੱਕ ਨੋਟੀਫਿਕੇਸ਼ਨ ਸਟੇ ਹੋਇਆ ਹੈ। ਇਹ ਇੱਕ ਉਹਨਾਂ ਦਾ ਜੁਡੀਸ਼ਰੀ ਦੀ ਵਰਡਿੰਗ ਹੈ ਕਿ ਕਿਉਂ ਨਾ ਈਡੀ ਦਾ ਮੁਕੱਦਮਾ ਜਿਹੜਾ ਕੈਂਸਲ ਕਰ ਦਿੱਤਾ ਜਾਵੇ। ਈਡੀ ਨੂੰ ਹਾਈ ਕੋਰਟ ਨੇ ਕਿਹਾ ਵੈਨ
ਉਹਨਾਂ ਕੋਲੇ ਹੋਰ ਕੋਈ ਮੁਕੱਦਮਾ ਨਹੀਂ ਦਰਜ। ਤਾਂ ਅਚਨਚੇਤ ਪਤਾ ਲੱਗਦਾ ਹੈ ਕਿ ਕਿਸੇ ਸਿੱਟ ਫਾਰਮ ਕੀਤੀ ਪੰਜਾਬ ਸਰਕਾਰ ਨੇ, ਡੀਜੀਪੀ ਪੰਜਾਬ ਨੇ, ਔਰ ਸਿੱਟ ਫਾਰਮ ਕਰਕੇ ਉਹਨਾਂ ਨੇ ਬਿਨਾਂ ਸੰਮਣੀ ਕੀਤੇ, ਬਿਨਾਂ ਪੁੱਛ-ਦੱਸ ਕੀਤਿਆਂ ਖਹਿਰਾ ਸਾਹਿਬ ਤੇ ਮੁਕੱਦਮਾ ਐਨਡੀਪੀਐਸ ਐਕਟ ਦਾ ਦਰਜ ਕਰਤਾ। ਤਬਦੀਸ਼ ਦੇ ਵਿੱਚ ਜਾਣੀ ਕਿ 35 ਨੰਬਰ ਐਫਆਈਆਰ ਦੇ ਵਿੱਚ ਦੁਬਾਰੇ ਉਹਨਾਂ ਦਾ ਨਾਮ ਦਰਜ ਕਰਤਾ। ਤੇ ਅਚਨਚੇਤ ਅੱਜ ਇੱਕ ਪੁਲਿਸ ਆਉਂਦੀ ਹੈ ਚੰਡੀਗੜ੍ਹ ਦੇ ਸੈਕਟਰ 4 ਚ ਕਿ 5 ਚ ਉਹਨਾਂ ਦੇ ਘਰ ਵਿਖੇ, ਤੇ ਸਵੇਰ 6:30 ਵਜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਵਾਰ-ਵਾਰ ਜੋ ਖਹਿਰਾ ਸਾਹਿਬ ਦੀ ਵੀਡੀਓ ਤੋਂ ਪਤਾ ਲੱਗਿਆ ਕਿ ਭਾਈ ਤੁਹਾਡੇ ਕੋਲੇ ਕੋਈ ਵਾਰੰਟ ਹੈਗੇ ਨੇ, ਤੁਹਾਡੇ ਕੋਲੇ ਕਿਸੇ ਪ੍ਰਕਾਰ ਦਾ ਚੰਡੀਗੜ੍ਹ ਪੁਲਿਸ ਨਾਲ ਆਈ ਹੈ ਤੁਹਾਡੇ, ਕਿਉਂਕਿ ਚੰਡੀਗੜ੍ਹ ਦੀ ਜੁਰਿਸਡਿਕਸ਼ਨ ਬਣਦੀ ਹੈ, ਉੱਥੇ ਦੱਸਣਾ ਬੰਦ ਹੈ, ਉਹ ਕਿਸੇ ਪ੍ਰਕਾਰ ਦਾ ਕੋਈ ਨਹੀਂ ਇਸ ਤਰ੍ਹਾਂ ਦਾ ਕੋਈ ਮਿਲਿਆ। ਸੋ ਉਹਨਾਂ ਨੂੰ ਜਲਾਲਾਬਾਦ ਪੁਲਿਸ ਇੱਥੋਂ ਯਾਨੀ ਕਿ ਫਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਲੈ ਗਈ। ਸੋ ਮੈਂ ਸਮਝਦਾ ਕਿ ਜੰਗਲ ਰਾਜ ਅਕਸਰ ਅਸੀਂ ਨਾ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਉਹ ਕਹਿ ਦਿੰਦੇ ਆ ਕਿ ਜੰਗਲ ਰਾਜ ਹੋ ਗਿਆ ਬਈ, ਜੰਗਲ ਰਾਜ, ਇਹ ਅਸਲ ਦੇ ਵਿੱਚ ਜੰਗਲ ਰਾਜ ਹੈ। ਸੋ ਕੇਵਲ ਇਹ ਸੁਖਪਾਲ ਸਿੰਘ ਖਹਿਰਾ ਸਾਹਿਬ, ਇਹ ਪਹਿਲਾਂ ਜਿਹੜਾ ਮੁਕੱਦਮਾ ਦਰਜ ਹੋਇਆ, ਤੁਸੀਂ ਦੇਖਿਆ ਹੋਣਾ ਹੈ ਜਿਹੜੇ ਕਾਲੇ ਕੋਟ ਵਾਲੇ ਤੋਂ ਸਾਰੇ ਲੋਕ ਡਰਦੇ ਆ। ਕਾਲਾ ਕੋਟ ਮਤਲਬ ਵਕੀਲ ਸਾਹਿਬਾਨ, ਕਿੱਦਾਂ ਵਕੀਲ ਸਾਹਿਬਾਨਾਂ ਨੂੰ ਜਲੀਲ ਕੀਤਾ ਗਿਆ। ਔਰ ਤੁਸੀਂ ਦੇਖ ਲਓ ਜੋ ਇਲਜ਼ਾਮ ਲਗਾਏ ਨੇ ਵਕੀਲ ਸਾਹਿਬਾਨ ਨੇ ਪੰਜਾਬ ਦੀ ਪੁਲਿਸ ਤੇ, ਇੰਨੇ ਸੰਗੀਨ ਇਲਜ਼ਾਮ ਨੇ, ਮੈਂ ਸਮਝਦਾ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਪੰਜਾਬ ਦੇ ਵਸਨੀਕ ਹੈ ਤੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਪੰਜਾਬ ਪੁਲਿਸ ਰੱਖੀ, ਔਰ ਰੱਖੀ ਤਾਂ ਬਚਾਉਣ ਵਾਸਤੇ ਸੀ, ਉਹ ਹੁਣ ਸਾਡੇ ਗਲਾਂ ਦਾ ਫੰਦਾ ਬਣ ਗਿਆ। ਪੰਜਾਬ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੋਂ 30 ਸਤੰਬਰ 3 ਦਿਨ ਤੱਕ ਰੇਲ ਰੋਕੋ ਅੰਦੋਲਨ ਕਰਨਗੀਆਂ। ਕਿਸਾਨ ਅੱਜ ਪੰਜਾਬ ਭਰ ਵਿੱਚ ਰੇਲਵੇ ਲਾਈਨਾਂ ਤੇ ਬੈਠ ਚੁੱਕੇ ਹਨ। ਕਿਸਾਨ ਰੇਲਵੇ ਲਾਈਨਾਂ ਨੇੜੇ ਪਹੁੰਚ ਚੁੱਕੇ ਹਨ। ਦੂਜੇ ਪਾਸੇ ਹਰਿਆਣਾ ਦੇ ਕਿਸਾਨ ਵੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸਮਰਥਨ ਵਿੱਚ ਆ ਗਏ ਹਨ। ਵੀਰਵਾਰ ਸਵੇਰ ਤੋਂ ਹੀ ਕਿਸਾਨ ਰੇਲਵੇ ਲਾਈਨਾਂ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ 3 ਦਿਨਾਂ ਲਈ ਪੂਰੀ ਤਿਆਰੀ ਨਾਲ ਆਏ ਹਨ। ਖਾਣ ਪੀਣ ਅਤੇ ਬੈਠਣ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨ ਟਰਾਲੀਆਂ ਵਿੱਚ ਸੌਣ ਲਈ ਗੱਦੇ ਵੀ ਲੈ ਕੇ ਆਏ ਹਨ। ਕਿਸਾਨ 12 ਵਜੇ ਰੇਲਵੇ ਲਾਈਨਾਂ ਤੇ ਬੈਠੇ। ਇਸ ਦੇ ਨਾਲ ਹੀ ਹਰਿਆਣਾ ਦੇ ਕਿਸਾਨ ਆਗੂ ਵੀ ਪੰਜਾਬ ਦੇ ਸਮਰਥਨ ਵਿੱਚ ਆ ਗਏ ਹਨ। ਹਰਿਆਣਾ ਦੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਪਹਿਲਾਂ ਹੀ ਪੈਦਲ ਮਾਰਚ ਚੱਲ ਰਿਹਾ ਹੈ। ਜੇਕਰ ਪੰਜਾਬ ਵਿੱਚ ਕਿਸਾਨਾਂ ਨਾਲ ਬੇਇਨਸਾਫੀ ਹੁੰਦੀ ਹੈ ਜਾਂ ਪੁਲਿਸ ਨੇ ਕੋਈ ਤਾਕਤ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਦੇ ਕਿਸਾਨ ਵੀ ਪੰਜਾਬ ਵੱਲ ਮਾਰਚ ਕਰਨਗੇ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਅੰਦੋਲਨ ਸ਼ੁਰੂ ਹੋਵੇਗਾ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਨੇਡਾ ਨਾਲ ਮਸਲਾ ਹੱਲ ਕਰਵਾਉਣ ਦੀ ਅਪੀਲ ਕਰਨ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਪਾਰਟੀ ਦੇ ਆਗੂਆਂ ਨੇ ਵੀ ਭਾਰਤ ਸਰਕਾਰ ਤੋਂ ਕੈਨੇਡਾ ਵਿੱਚ ਵੀਜ਼ਾ ਪ੍ਰਕਿਰਿਆ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੌਰਾਨ ਲੀਡਰਾਂ ਨੇ ਕਿਹਾ ਕਿ ਸਿੱਖਾਂ ਨੂੰ ਆਪਣੀ ਦੇਸ਼ ਭਗਤੀ ਅਤੇ ਭਾਰਤ ਪ੍ਰਤੀ ਵਚਨਬੱਧਤਾ ਦਾ ਕੋਈ ਸਬੂਤ ਦੇਣ ਦੀ ਲੋੜ ਨਹੀਂ। ਇਤਿਹਾਸ ਸਿੱਖ ਕੌਮ ਵੱਲੋਂ ਆਜ਼ਾਦੀ ਦੇ ਸੰਘਰਸ਼ ਅਤੇ ਰਾਸ਼ਟਰ ਨਿਰਮਾਣ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਦੇ ਬੇਮਿਸਾਲ ਯੋਗਦਾਨ ਦਾ ਗਵਾਹ ਹੈ। ਇਸ ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨਾਲ ਭਾਰਤ ਦੇ ਪੈਦਾ ਹੋਏ ਸਿਆਸੀ ਵਿਵਾਦ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਇੱਕ ਮਤਾ ਪਾਸ ਕਰਕੇ ਦੋਵਾਂ ਸਰਕਾਰਾਂ ਨੂੰ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਣ ਦੀ ਪੁਖਤਾ ਕਦਮ ਚੁੱਕਣ ਦੀ ਮੰਗ ਕੀਤੀ ਗਈ। ਇੱਕ ਸਾਂਝੇ ਬਿਆਨ ਰਾਹੀਂ ਮੀਟਿੰਗ ਵਿੱਚ ਮੌਜੂਦ ਸਮੂਹ ਆਗੂਆਂ ਨੇ ਕਿਹਾ ਕਿ ਗੱਲਬਾਤ ਰਾਹੀਂ ਹਰ ਕੂਟਨੀਤਿਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਲਈ ਦੋਵੇਂ ਸਰਕਾਰਾਂ ਨੂੰ ਆਪਣੇ ਸਬੰਧ ਹੋਰ ਖਰਾਬ ਕਰਨ ਦੀ ਬਜਾਏ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਇਤਿਹਾਸਕ ਹਨ। ਮਣੀਪੁਰ ਵਿੱਚ 2 ਵਿਦਿਆਰਥੀਆਂ ਦੀ ਮੌਤ ਨੂੰ ਲੈ ਕੇ ਹਿੰਸਕ ਪ੍ਰਦਰਸ਼ਨ ਵੀਰਵਾਰ ਸਵੇਰੇ ਵੀ ਜਾਰੀ ਰਿਹਾ। ਗੁੱਸੇ ਵਿੱਚ ਆਈ ਭੀੜ ਨੇ ਇੰਫਾਲ ਪੱਛਮੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਭੰਨਤੋੜ ਕੀਤੀ ਅਤੇ 2 ਵਾਹਨਾਂ ਨੂੰ ਅੱਗ ਲਗਾ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜੁਲਾਈ ਵਿੱਚ ਲਾਪਤਾ ਹੋਏ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਸੂਬੇ ਦੀ ਰਾਜਧਾਨੀ ਵਿੱਚ ਵਿਦਿਆਰਥੀਆਂ ਦੀ ਅਗਵਾਈ ਵਾਲੀ ਹਿੰਸਾ ਸ਼ੁਰੂ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਉਰੀਪੋਕ ਯਾਸਕੂਲ, ਸਗੋਲਬੰਦ ਅਤੇ ਟੇਰਾ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ, ਜਿਸ ਕਾਰਨ ਸੁਰੱਖਿਆ ਬਲਾਂ ਨੂੰ ਸਥਿਤੀ ਤੇ ਕਾਬੂ ਪਾਉਣ ਲਈ ਕਈ ਅਥਰੂ ਗੈਸ ਦੇ ਗੋਲੇ ਛੱਡਣੇ ਪਏ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਭੀੜ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨਤੋੜ ਕੀਤੀ ਅਤੇ ਵਾਹਨਾਂ ਨੂੰ ਸਾੜ ਦਿੱਤਾ। ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਨੇ ਸਥਿਤੀ ਤੇ ਕਾਬੂ ਪਾਇਆ। ਸੁਰੱਖਿਆ ਬਲਾਂ ਵੱਲੋਂ ਹਿੰਸਕ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਇੰਫਾਲ ਪੂਰਬੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ ਹੈ। ਮੰਗਲਵਾਰ ਤੋਂ ਹੁਣ ਤੱਕ ਇਨ੍ਹਾਂ ਪ੍ਰਦਰਸ਼ਨਾਂ ਵਿੱਚ 65 ਪ੍ਰਦਰਸ਼ਨਕਾਰੀ ਜ਼ਖਮੀ ਹੋ ਚੁੱਕੇ ਹਨ।
ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਥੋਬਲ ਜ਼ਿਲ੍ਹੇ ਦੇ ਖੋਂਗਜਾਮ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਮਣੀਪੁਰ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭੀੜ ਨੇ ਇੱਕ ਪੁਲਿਸ ਵਾਹਨ ਨੂੰ ਨਿਸ਼ਾਨਾ ਬਣਾਇਆ ਤੇ ਉਸ ਨੂੰ ਅੱਗ ਲਗਾ ਦਿੱਤੀ ਅਤੇ ਇੱਕ ਪੁਲਿਸ ਕਰਮਚਾਰੀ ਤੇ ਹਮਲਾ ਕੀਤਾ ਅਤੇ ਉਸ ਦਾ ਹਥਿਆਰ ਖੋਹ ਲਿਆ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਖੋਏ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਮਣੀਪੁਰ ਦੀ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਕਮਿਸ਼ਨ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸ਼ੋਰਾਂ ਤੇ ਮਨਮਾਨੇ ਢੰਗ ਨਾਲ ਲਾਠੀ ਚਾਰਜ, ਅਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਨਾ ਚਲਾਉਣ। ਦੱਸ ਦਈਏ ਕਿ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿੱਚ ਪਹਾੜੀ ਜ਼ਿਲ੍ਹਿਆਂ ਵਿੱਚ 3 ਮਈ ਨੂੰ ਕਬਾਇਲੀ ਏਕਤਾ ਮਾਰਚ ਤੋਂ ਬਾਅਦ ਸੂਬੇ ਵਿੱਚ ਜਾਤੀ ਹਿੰਸਾ ਭੜਕ ਗਈ ਸੀ। ਹਿੰਸਾ ਦੀਆਂ ਘਟਨਾਵਾਂ ਵਿੱਚ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋ ਚੁੱਕੇ ਹਨ। ਮੇਤੀ ਭਾਈਚਾਰਾ ਮਣੀਪੁਰ ਦੀ ਆਬਾਦੀ ਦਾ ਲਗਭਗ 53% ਬਣਦਾ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਨਾਗਾ ਅਤੇ ਕੂਕੀ ਆਦੀਵਾਸੀਆਂ ਦੀ ਆਬਾਦੀ ਲਗਭਗ 40% ਹੈ ਅਤੇ ਉਹ ਜ਼ਿਆਦਾਤਰ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਹਲਕਾ ਭੁਲਦ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਮਗਰੋਂ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਆਮ ਆਦਮੀ ਪਾਰਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਨਸ਼ੇ ਦਾ ਸ਼ਿਕਾਰ ਹਨ। ਅੱਜ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਕਿਹਾ ਕਿ SIT ਦੀ ਜਾਂਚ ਦੌਰਾਨ ਖਹਿਰਾ ਨਸ਼ਾ ਤਸਕਰੀ ਵਿੱਚ ਸ਼ਾਮਿਲ ਪਾਇਆ ਗਿਆ ਹੈ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਲੰਮੇ ਸਮੇਂ ਤੋਂ ਨਸ਼ਿਆਂ ਲੈ ਕੇ ਪੀੜਤ ਸੂਬਾ ਰਿਹਾ ਹੈ। ਅੱਜ ਸੁਖਪਾਲ ਖਹਿਰਾ ਨੂੰ ਪੰਜਾਬ ਪੁਲਿਸ ਵੱਲੋਂ ਡਰੱਗ ਤਸਕਰੀ ਦੇ ਇੱਕ ਕੇਸ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਇਸ ਕੇਸ ਦੀ ਸ਼ੁਰੂਆਤ ਅਕਾਲੀ ਭਾਜਪਾ ਦੀ ਸਰਕਾਰ ਸਮੇਂ 2015 ਚ ਹੁੰਦੀ ਹੈ ਤੇ 2017 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਸੁਖਪਾਲ ਖਹਿਰਾ ਦਾ ਨਾਮ ਇਸ ਕੇਸ ਵਿੱਚ ਆਉਂਦਾ ਹੈ। ਕੰਗ ਨੇ ਕਿਹਾ ਕਿ ED ਵੱਲੋਂ ਵੀ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਉਸ ਨੂੰ ਬਰੀ ਕੀਤੇ ਜਾਣ ਦਾ ਕਾਂਗਰਸ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕੇਸ ਸਾਡੀ ਸਰਕਾਰ ਸਮੇਂ ਦਾ ਨਹੀਂ ਹੈ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ ਹੀ ਖਹਿਰਾ ਪਹਿਲੀ ਵਾਰ ਗ੍ਰਿਫਤਾਰ ਹੋਏ ਸੀ। ਉਹਨਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਆਪਣੇ ਫੈਸਲੇ ਵਿੱਚ ਲਿਖਿਆ ਗਿਆ ਸੀ ਕਿ ਖਹਿਰਾ ਵਿਰੁੱਧ ਪੰਜਾਬ ਪੁਲਿਸ ਜਾਂਚ ਕਰ ਸਕਦੀ ਹੈ। ਇਹ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ, ਪਰ ਇਹ ਬਿਲਕੁਲ ਸਾਫ਼ ਹੈ ਕਿ ਭਗਵੰਤ ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਜਾਰੀ ਰਹੇਗੀ। ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਆਗੂ ਮਾਲਵਿੰਦਰ ਸਿੰਘ ਕੰਗ ਨੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰੀ ਅਤੇ ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਦਾ ਸਮਰਥਨ ਕਰਨ, ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਿਲ ਹਨ। ਜਦੋਂ ਸੁਖਪਾਲ ਸਿੰਘ ਖਹਿਰਾ ਸੁਪਰੀਮ ਕੋਰਟ ਗਏ ਸੀ ਉਦੋਂ ਨਾਲ ਦੇ ਜਿਹੜੇ 9 ਲੋਕਾਂ ਨੂੰ ਸੇਮ ਟਾਈਮ ਲੋਅਰ ਕੋਰਟ 'ਚ ਕਨਵਿਕਸ਼ਨ ਦੀ ਜਿਹੜੀ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਰਹੀ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਆਲਰੇਡੀ ਜਿਹੜੇ ਕੋ ਅਕਿਊਜ਼ਡ ਹੈ ਸਾਥੀ ਉਹਨਾਂ ਦੇ ਸਜ਼ਾ ਸੁਣਾਈ ਜਾ ਰਹੀ ਹੈ ਤੇ ਨਾਲ ਦੀ ਨਾਲ ਇਹਨਾਂ ਨੂੰ ਜਿਹੜਾ ਸਮਨ ਜਾਰੀ ਨਹੀਂ ਕੀਤੇ ਜਾ ਸਕਦੇ, ਇਹਨਾਂ ਤੇ ਫਰੈਸ਼ ਜਿਹੜੀ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰ ਸਕਦੀ ਹੈ। ਔਰ ਅਪ੍ਰੈਲ 2023 'ਚ ਪੰਜਾਬ ਪੁਲਿਸ ਨੇ ਇੱਕ SIT ਦਾ ਗਠਨ ਕੀਤਾ ਔਰ ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ। ਉਸ ਜਾਂਚ ਦੇ ਆਧਾਰ ਤੇ ਬਹੁਤ ਸਾਰੇ ਨਵੇਂ ਤੱਥ ਜਿਹੜੇ ਆ ਉਹ SIT ਕੋ ਆਏ ਆ, ਜਿਹਦੇ ਨਾਲ ਸਿੱਧਾ ਇਹ ਜ਼ਾਹਿਰ ਹੁੰਦਾ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਭਲੱਖ ਤੋਂ MLA ਹੈ ਉਹ ਨਸ਼ਾ ਤਸਕਰੀ 'ਚ ਇਨਵੋਲਵ ਹੈ ਔਰ ਇਸੇ ਕਰਕੇ ਅੱਜ ਜਿਹੜੀ ਆ ਪੰਜਾਬ ਪੁਲਿਸ ਨੇ ਉਹਨਾਂ ਦੀ ਅਰੈਸਟ ਕੀਤੀ ਹੈ। ਸੋ ਇਹ ਬੜਾ ਸਪਸ਼ਟ ਹੈ ਕਿ ਨਾ ਇਹ ਪੋਲੀਟੀਕਲ ਵੈਂਡੇਟਾ ਹੈ, ਨਾ ਇਹ ਕਾਰਵਾਈ ਸਾਡੇ ਟਾਈਮ ਤੋਂ ਸ਼ੁਰੂ ਹੋਈ ਹੈ। ਹਾਂ, ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਮਾਨ ਸਾਹਿਬ ਦੀ ਸਰਕਾਰ ਦਾ ਜ਼ੀਰੋ ਟੋਲਰੈਂਸ ਅਗੇਂਸਟ ਡਰੱਗ, ਉਸ ਕਾਰਵਾਈ ਦੇ ਮੱਦੇਨਜ਼ਰ ਅਸੀਂ ਕਿਸੇ ਦਾ ਲਿਹਾਜ਼ ਨਹੀਂ ਕਰ ਰਹੇ, ਕਿਉਂਕਿ 2022 ਤੋਂ ਪਹਿਲਾਂ ਇਹਨਾਂ ਦੀ ਸੈਟਿੰਗ ਹੋ ਗਈ ਸੀ। ਇਹ ਠੰਡੇ ਬਸਤੇ 'ਚ ਕਾਂਗਰਸ ਸਰਕਾਰ ਨੇ ਕੇਸ ਪਾਤਾ ਸੀ। ਉਸ ਕੇਸ ਦੀ ਨਵੀਂ ਇਨਵੈਸਟੀਗੇਸ਼ਨ ਦੇ ਆਧਾਰ ਤੇ ਨਵੇਂ ਤੱਥ ਆਏ ਆ ਤਾਂ ਇਹਨਾਂ ਨੂੰ ਅਰੈਸਟ ਕੀਤਾ ਗਿਆ। ਸੋ ਇਹ ਕਿਸੇ ਤਰ੍ਹਾਂ ਦਾ ਕੋਈ ਪੋਲੀਟੀਕਲ ਵੈਂਡੇਟਾ ਨਹੀਂ ਹੈ, ਕੋਈ ਬਦਲੇ ਦੀ ਭਾਵਨਾ ਨਹੀਂ ਹੈ। ਇਹ ਸਿਰਫ ਤੇ ਸਿਰਫ ਨਸ਼ਾ ਤਸਕਰੀ, ਨਸ਼ੇ ਦੇ ਖਿਲਾਫ ਮਾਨ ਸਾਹਿਬ ਸਰਕਾਰ ਦੀ ਜਿਹੜੀ ਨੀਤੀ ਆ, ਜਿਹੜੀ ਕਮਿਟਮੈਂਟ ਹੈ, ਜਿਹੜੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਆ ਕਿ ਅਸੀਂ ਕਿਸੇ ਕੋਈ ਦਾ ਲਿਹਾਜ਼ ਨਹੀਂ ਕਰਾਂਗੇ, ਚਾਹੇ ਛੋਟਾ ਚਾਹੇ ਵੱਡਾ, ਚਾਹੇ ਪੋਲੀਟੀਕਲ ਜਾਂ ਨਾਨ ਪੋਲੀਟੀਕਲ, ਕਿਸੇ ਦੀ ਲਿਹਾਜ਼ਦਾਰੀ ਨਹੀਂ ਕੀਤੀ ਜਾਊਗੀ। ਔਰ ਉਸੇ ਆਧਾਰ ਤੇ ਜਿਹੜਾ ਆ ਅੱਜ ਇਹਨਾਂ ਦਾ ਜਿਹੜਾ ਅਰੈਸਟ ਹੋਇਆ ਔਰ ਫਰਦਰ ਮੈਨੂੰ ਲੱਗਦਾ ਜਦੋਂ ਮਾਮਲਾ ਸਬ ਜੁਡਿਸ ਹੈ, ਮਾਣਯੋਗ ਅਦਾਲਤਾਂ ਪੰਜਾਬ 'ਚ ਨਸ਼ੇ ਦਾ ਕਾਰੋਬਾਰ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਜਿਹੜੀਆਂ ਸਜ਼ਾਵਾਂ ਵੀ ਸੁਣਾਉਣਗੀਆਂ। ਜਿਸ ਤਰੀਕੇ ਨਾਲ ਇਸ ਕੇਸ 'ਚ 9 ਲੋਕਾਂ ਨੂੰ ਆਲਰੇਡੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੋ ਸਾਰਾ ਮਾਮਲਾ ਇਹ ਆ। ਸੋ ਮੈਂ ਸਿਰੇ ਤੋਂ ਖਾਰਿਜ ਕਰਦਾ ਹਾਂ ਜਿਹੜੀ ਕਾਂਗਰਸ ਦੇ ਐਲੀਗੇਸ਼ਨ ਹੈ ਕਿ ਇਹ ਵੈਂਡੇਟਾ ਪੋਲਿਟਿਕਸ ਹੈ, ਇਹ ਬਾਕੀ ਪਾਰਟੀਆਂ ਦੇ। ਔਰ ਬਾਕੀ ਪਾਰਟੀਆਂ ਵਾਸਤੇ ਮੇਰਾ ਇੱਕ ਸਵਾਲ ਹੈ, ਕਿਆ ਪੰਜਾਬ ਦੀਆਂ ਆਪੋਜੀਸ਼ਨ ਪਾਰਟੀਆਂ ਇਸ ਗੱਲ ਨਾਲ
ਸਹਿਮਤ ਨਹੀਂ ਆ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਣਾ ਚਾਹੀਦਾ। ਅਗਰ ਪੰਜਾਬ 'ਚੋਂ ਨਸ਼ਾ ਤਸਕਰੀ ਔਰ ਨਸ਼ੇ ਦਾ ਵਪਾਰ ਖਤਮ ਹੋਣਾ ਚਾਹੀਦਾ ਹੈ ਤੇ ਪੰਜਾਬ ਦੀਆਂ ਬਾਕੀ ਵਿਰੋਧੀ ਪਾਰਟੀਆਂ ਨੂੰ ਇਸ ਕਾਰਵਾਈ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਅਦਰਵਾਈਜ਼ ਇਹ ਸਮਝਿਆ ਜਾਊਗਾ ਕਿ ਨਸ਼ਾ ਤਸਕਰੀ ਨੂੰ ਲੈ ਕੇ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਬੱਟੇ ਆ, ਇਹ ਸਹਿਮਤ ਹੈ। ਸੋ ਐਂਟੀ ਡਰੱਗ ਜਿਹੜੀ ਸਾਡੀ ਮੁਹਿੰਮ ਹੈ ਉਸ ਕਾਰਵਾਈ ਨੂੰ ਅੰਜਾਮ ਦੇ ਕੇ ਅੱਜ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਉਹ ਅਰੈਸਟ ਹੋਇਆ, ਕੋਈ ਪੋਲੀਟੀਕਲ ਵੈਂਡਰ। ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਬਿਆਨ ਵੀ ਆਇਆ ਹੈ। ਉਹਨਾਂ ਕਿਹਾ ਕਿ ਗ੍ਰਿਫਤਾਰੀ ਸਹੀ ਹੈ ਜਾਂ ਗਲਤ, ਇਸ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਿਰਫ ਖਹਿਰਾ ਹੀ ਨਹੀਂ, ਹੋਰਨਾਂ ਵਿਰੋਧੀ ਆਗੂਆਂ ਖਿਲਾਫ ਵੀ ਅਜਿਹੀ ਕਾਰਵਾਈ ਹੋ ਰਹੀ ਹੈ। ਮੈਂ ਖੁਦ ਇਸ ਦਾ ਸ਼ਿਕਾਰ ਹੋਈ ਹਾਂ। ਲੀਡਰ ਵਾਅਦੇ ਕਰਦੇ ਹਨ, ਕੈਪਟਨ ਸਾਹਿਬ ਨੇ ਵਾਅਦੇ ਕੀਤੇ ਤੇ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ, ਪਰ ਹੋਇਆ ਕੁਝ ਨਹੀਂ। ਅੱਜ ਪੰਜਾਬ ਵਿੱਚ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੇ ਉਹਨਾਂ ਕਿਹਾ ਕਿ ਅਸੀਂ ਇੱਕ ਮੁੱਦੇ ਤੇ ਇਕੱਠੇ ਹੋਏ ਹਾਂ। ਹਾਲਾਂਕਿ ਪੰਜਾਬ ਵਿੱਚ ਅਸੀਂ ਕਈ ਮੁੱਦਿਆਂ ਤੇ ਇੱਕ ਦੂਜੇ ਦੇ ਖਿਲਾਫ ਹਾਂ। देखो, मैं हुणे अखबार च पढ़ियागा, मैनू नहीं पता की मामला की किस तरह ना है, लेकिन एक चीज़ मैं सारिया पार्टियां नूं जिस वक्त साडे राज भी रहे ने होर भी रहे है, ये एक बहुत माड़ी रवायत है कि असी किसी ना किसी नूं पोलीटिकल माइंड दा रख के अपने उस कारण करके करिए। ठीक है, बहुत सारे लोग होणगे अजकल के जमाने के उच्चे सुच्चे बहुत थोड़े लोग मिलणगे तुहानूं, कोई ना कोई कमी जाने अणजाने च रहिंदियां है, लेकिन ਉਹਦਾ ਮਨਸ਼ਾ ਇਹ ਨਹੀਂ ਹੋਣਾ ਚਾਹੀਦਾ ਕਿ ਕੋਈ ਸਾਨੂੰ ਸਾਡੇ ਖਿਲਾਫ ਹੈ ਜਾਂ ਖਿਲਾਫ ਬੋਲਦਾ ਜਾਂ ਕਿਵੇਂ ਹੈ। ਉਹਨਾਂ ਦੇ ਉੱਤੇ ਉਹਨਾਂ ਨੂੰ ਕੇਸਾਂ ਨਾਲ ਡਰਾਓ, ਨੰਬਰ 1। ਨੰਬਰ 2, ਮੈਂ ਦੂਜੇ ਲੀਡਰਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਦੀ ਪੋਲਿਟਿਕਸ 'ਚ ਮੈਂ ਦੇਖ ਰਹੀ ਹਾਂ, ਉਹ ਸਾਰਿਆਂ ਵਾਲੇ ਪਾਸੇ ਭਾਰੂ ਇਲਜ਼ਾਮਬਾਜ਼ੀ ਹੈ। ਸਾਨੂੰ ਕ੍ਰਿਟਿਸਾਈਜ਼ ਚਾਹੇ ਸਰਕਾਰਾਂ ਨੂੰ, ਵਿਰੋਧੀ ਪਾਰਟੀਆਂ ਨੂੰ ਹੁੰਦਾ, ਦੇਖੋ ਆਪੋਜੀਸ਼ਨ ਦਾ ਕੰਮ ਹੀ ਹੈ ਅਸੀਂ ਉਹ ਪੁਆਇੰਟ ਚੱਕਣੇ ਜਿਹੜੇ ਸਰਕਾਰਾਂ ਨੇ ਕਮੀ ਹੋਵੇ ਤੇ ਲੋਕਾਂ ਦੇ ਫਾਇਦੇ 'ਚ ਨਾ ਜਾਂਦੇ ਹੁਣ ਚੱਕਣਾ ਰਾਈਟ ਹੈ ਆਪੋਜੀਸ਼ਨ ਦਾ। ਲੇਕਿਨ ਸਾਨੂੰ ਸਿਰਫ ਇਸ ਕਰਕੇ ਵੀ ਨਹੀਂ ਕੋਈ ਚੀਜ਼ ਚੱਕਣੀ ਚਾਹੀਦੀ ਕਿ ਅਸੀਂ ਉਲਟ ਹੈਗੇ ਤੇ ਖਿਲਾਫ ਬੋਲਣਾ ਹੀ ਬੋਲਣਾ ਹੈਗਾ। ਅੱਜ ਪਬਲਿਕ ਤੜਫ ਰਹੀ ਹੈ, ਜਨਤਾ ਦੁਖੀ ਹੈ, ਹਾਲਾਤ ਮਾੜੇ ਹੈਗੇ ਨੇ। ਸਾਨੂੰ ਉਹਨਾਂ ਇਸ਼ੂਆਂ ਨੂੰ ਲੈ ਕੇ ਜਿਹੜੇ ਬਾਕਾਇਦਾ ਵੇਲੇ ਦੀਆਂ ਸਰਕਾਰਾਂ, ਚਾਹੇ ਉਹ ਸੈਂਟਰ ਦੀ ਹੋਵੇ, ਸੂਬੇ ਦੀ ਹੋਵੇ, ਕਾਂਗਰਸ ਦੀ ਹੋਵੇ, ਕਿਸੇ ਦੀ ਹੋਵੇ, ਆਪ ਦੀ ਹੋਵੇ, ਉਹਨਾਂ ਸਰਕਾਰਾਂ ਤੋਂ ਪੂਰੇ ਚੜਾਉਣੇ ਆਪੋਜੀਸ਼ਨ ਦਾ ਕੰਮ ਹੈ। ਜੇ ਉਹ ਬਾਰ-ਬਾਰ ਕਰੇ ਤਾਂ ਜੈਨੂਅਨ ਲੋਕਾਂ ਦੇ ਹਿੱਤ ਦੇ ਕੰਮ ਪੂਰੇ ਨਾ ਹੋਣ। ਐਜੀਟੇਸ਼ਨ ਕਰਨਾ ਡੈਮੋਕ੍ਰੈਟਿਕ ਰਾਈਟ ਹੈ, ਕ੍ਰਿਟਿਸਾਈਜ਼ ਕਰਨਾ ਡੈਮੋਕ੍ਰੈਟਿਕ ਰਾਈਟ ਹੈ, ਪਰ ਮਨਸ਼ਾ ਤੇ ਭਾਵਨਾ ਸਿਰਫ ਇੱਕ ਕਿੜ ਕੱਢਣ ਵਾਲੀ ਨਹੀਂ ਹੋਣੀ ਚਾਹੀਦੀ। ਕੀ ਬਦਲੇ ਦੀ ਰਾਜਨੀਤੀ ਮੰਨਦੇ ਹੋ ਇਸ ਕਾਰਵਾਈ ਨੂੰ? ਨਹੀਂ, ਮੈਂ ਇਕੱਲੀ ਇਸ ਕਾਰਵਾਈ ਦੀ ਗੱਲ ਨਹੀਂ ਕਰਦੀ। ਤੁਸੀਂ ਪਿਛਲੀਆਂ ਕਾਰਵਾਈਆਂ ਤੋਂ ਵੀ ਦੇਖ ਲਓ, ਮੈਂ ਵੀ ਇਸ ਕਾਰਵਾਈ ਦਾ ਸ਼ਿਕਾਰ ਹੋ ਚੁੱਕੀ ਹਾਂ। ਇਸ ਕਰਕੇ ਇਹ ਗੱਲ ਰਵਾਇਤ ਜਿਹੜੀ ਹੈਗੀ ਹੈ ਪਹਿਲਾਂ ਬਹੁਤੀ ਨਹੀਂ ਸੀ। ਜਦੋਂ ਤੋਂ ਮੈਂ ਸੁਣਿਆ ਇਹ ਸ਼ੁਰੂ ਹੋਈ ਹੈ, ਜ਼ਿਆਦਾਤਰ ਕੈਪਟਨ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਈ ਹੈ। ਉਦੋਂ ਤੋਂ ਹੋ ਕੇ ਉਹ ਦੂਜਾ ਆ ਗਿਆ ਅੰਦਰ ਕਰ ਦਿਓ, ਬਾਹਰ ਆ ਗਿਆ ਅੰਦਰ ਕਰ ਦਿਓ, ਕਦਰਾਂ ਕੀਮਤਾਂ ਦੀ ਗਿਰਾਵਟ ਹੁੰਦੀ ਹੈ। ਪਹਿਲੀ ਪੁਰਾਣੀ ਪੋਲਿਟਿਕਸ ਜਿਹੜੀ 'ਚ ਅਸੀਂ ਵੱਡੇ ਹੋਏ ਹਾਂ, ਸਿੱਖਿਆ, ਸਿਖਿਆਰਥੀ ਬਣਿਆ, ਉਹਨਾਂ ਵਿੱਚ ਗ੍ਰੇਸ ਹੁੰਦੀ ਸੀ, ਰਿਸਪੈਕਟ ਹੁੰਦੀ ਸੀ, ਡਿਫਰੈਂਸਿਸ ਆਫ ਓਪੀਨੀਅਨ ਹੁੰਦੇ ਸੀ, ਪਰ ਨਿੱਜੀ ਅਟੈਕ ਨਹੀਂ ਸੀ ਹੁੰਦੇ। ਅਸੀਂ ਤਾਂ ਉਸ ਤਰ੍ਹਾਂ ਦੇ ਔਖੇ ਮੁੱਦਿਆਂ 'ਚ ਉਦੋਂ ਲਾ ਐਂਡ ਆਰਡਰ ਕਹਿ ਸਕਦੇ ਹਾਂ ਜਦੋਂ ਟੈਰਰਿਜ਼ਮ ਜਾਂ ਹੋਰ ਕੋਈ ਇਸ ਤਰ੍ਹਾਂ ਦੀਆਂ ਆਏ। ਲੇਕਿਨ ਹੁਣ ਉਸ ਤੋਂ ਬਾਅਦ ਮੈਂ ਦੇਖਿਆ ਕਿ ਅੱਤਵਾਦੀ ਜਾਂ ਖਾੜਕੂਵਾਦ ਤਾਂ ਲੋਕ ਭੁੱਲ ਗਏ, ਹੁਣ ਗੈਂਗਸਟਰਿਜ਼ਮ ਆ ਗਿਆ। ਇਹ ਸਾਰੀਆਂ ਚੀਜ਼ਾਂ ਔਰ ਇਹਦੇ ਵਿੱਚ ਇੱਕ ਗੱਲ ਹੋਰ ਜਿਹੜੀ ਮੈਂ ਕਹਿਣਾ ਚਾਹੁੰਦੀ ਹਾਂ, ਸਾਰਿਆਂ ਨੂੰ ਨਹੀਂ ਮੈਂ ਕਹਿੰਦੀ, ਸਾਰੇ ਪੋਲੀਟੀਸ਼ੀਅਨ ਨਹੀਂ ਮਾੜੇ, ਸਾਰੀਆਂ ਪਾਰਟੀਆਂ ਨਹੀਂ ਮਾੜੀਆਂ, ਸਾਰੇ ਅਫਸਰ ਨਹੀਂ ਮਾੜੇ, ਲੇਕਿਨ ਕੁਝ ਤੱਤ ਇਹੋ ਜਿਹੇ ਹੈ ਜਿਨ੍ਹਾਂ ਦੀ ਇਨਵੋਲਵਮੈਂਟ ਦੇ ਕਾਰਨ ਇਹਨਾਂ ਚੀਜ਼ਾਂ ਨੂੰ ਨੈਗੇਟਿਵਿਟੀ ਜਿਹਨੂੰ ਸ਼ੈ ਮਿਲਦੀ ਹੈ ਤੇ ਉਹਨੂੰ ਦਬਾਉਣ ਦੀ ਕੋਸ਼ਿਸ਼ ਘੱਟ ਕੀਤੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਹਾਲਾਤ ਡੇ ਬਾਈ ਡੇ ਸਾਡੇ ਕੀ ਕਾਰਨ ਨੇ, ਕੌਣ ਜ਼ਿੰਮੇਵਾਰ ਹੈ, ਕਿਵੇਂ ਹੈ, ਕਿਸ ਤਰ੍ਹਾਂ ਕੀਤਾ, ਉਹ ਇੱਕ ਵੱਖਰਾ ਇਸ਼ੂ ਹੈਗਾ। ਦੇਖੋ ਇਹ ਸਭ ਨੂੰ ਹੀ, ਤੁਹਾਨੂੰ ਵੀ, ਸਾਡੀਆਂ ਪਾਰਟੀਆਂ, ਬਾਜਵਾ ਜਾਂ ਮੀਡੀਆ ਜਾਂ ਲੋਕਾਂ ਨੂੰ ਵੀ ਹੈਰਾਨਗੀ ਵਾਲੀ ਗੱਲ ਲੱਗ ਰਹੀ ਹੈ। ਕਿਉਂ ਲੱਗ ਰਹੀ ਹੈ ਕਿ ਇੱਕ ਸਰਕਾਰ 'ਚ ਇੱਕ ਓਪੋਜੀਸ਼ਨ 'ਚ ਹੈ। ਅੱਜ ਉਹ ਸਰਕਾਰ ਤੇ ਓਪੋਜੀਸ਼ਨ ਦੋਨਾਂ ਦੇ ਗੱਠ ਜੋੜ ਕਰਕੇ ਇਹ ਜ਼ਿਆਦਾ ਕਈ ਵਾਰੀ ਕੰਪਲਿਕੇਟਡ ਵੀ ਲੱਗਦਾ ਹੈ, ਹੈਰਾਨੀਜਨਕ ਵੀ ਲੱਗਦਾ ਹੈ। ਲੇਕਿਨ ਇਹ ਕਿਉਂ ਕੀਤਾ ਜਾ ਰਿਹਾ ਕਿ ਦਿਸ ਇਜ਼ ਨਾਟ ਪਰਮਾਨੈਂਟ, ਇਹ ਪਰਮਾਨੈਂਟ ਕੋਈ ਰਲੇਵਾਂ ਨਹੀਂ ਹੈ। ਇਹ ਤਾਂ ਇੱਕ ਇਸ਼ੂ ਨੂੰ ਲੈ ਕੇ ਜੇ ਸਾਡੀ ਪਾਰਟੀ ਨੇ ਜਾਂ ਹੋਰ ਪਾਰਟੀਆਂ ਜਿਹੜੀਆਂ ਬਣੀਆਂ ਇੰਡੀਆ ਦੇ ਲੀਡਰ ਜਾਂ ਸਾਡੇ ਇਹਨਾਂ ਨੇ ਬੈਠ ਕੇ ਜੋ ਫੈਸਲਾ ਕੀਤਾ ਹੈ, ਤਾਂ ਜੇ ਕਿਤੇ ਕਿਸੇ ਵੱਡੇ ਪਰਪਸ ਲਈ, ਕੋਈ ਵੱਡੇ ਮੁੱਦੇ ਵਾਸਤੇ ਜਿਹਦੇ ਵਿੱਚ ਦੇਸ਼ ਦੇ ਲੋਕਾਂ ਦਾ, ਸਾਰੇ ਵਰਗਾਂ ਦਾ ਫਾਇਦਾ ਹੁੰਦਾ ਨਜ਼ਰ ਆਉਂਦਾ ਹੋਵੇ ਔਰ ਇੱਕ ਪਾਸੇ ਤੁਹਾਡਾ ਦੇਸ਼ ਲੁੱਟਦਾ ਹੋਇਆ ਨਜ਼ਰ ਆਉਂਦਾ ਹੋਵੇ, ਉੱਥੇ ਅਗਰ ਇੱਕ ਹਮਲਾ ਮਾਰ ਕੇ ਅਸੀਂ ਭਾਰਤ ਨੂੰ ਆਪਣੀ ਹੋਂਦ ਬਚਾਉਣ ਤੇ ਕਹਿ ਰਹੀ ਹਾਂ ਮੈਂ,
ਉਸ ਵਕਤ ਕਿ ਭਾਰਤ ਭਾਰਤ ਰਹਿ ਜਾਵੇ, ਇਹਦੇ ਵਿੱਚ ਐਸੀਆਂ ਇੰਟਰਫੀਅਰੈਂਸਸ ਹੋ ਕੇ ਐਸੀਆਂ ਤਾਕਤਾਂ ਆ ਗਈਆਂ ਜਿਨ੍ਹਾਂ ਦੇ ਉੱਤੇ ਲਗਾਤਾਰ ਰਾਹੁਲ ਜੀ ਵੀ ਕਹਿ ਰਹੇ ਆ, ਮੋਦੀ ਸਾਹਿਬ ਉਹਨਾਂ ਦੇ ਜਵਾਬ ਨਹੀਂ ਦੇ ਰਹੇ ਬਾਰ-ਬਾਰ ਜਦੋਂ ਪਾਰਲੀਮੈਂਟ 'ਚ ਆਉਂਦਾ ਹੈਗਾ। ਤੇ ਲੇਕਿਨ ਅੱਜ ਇਹ ਇੱਕ ਜਿਹੜਾ ਇਹਨਾਂ ਨੇ ਸਮਰਥਨ ਕੀਤਾ ਇੰਡੀਆ ਦਾ, ਇੱਕ ਨਹੀਂ ਹੋਏ, ਸ਼ਾਮਲ ਨਹੀਂ ਕੋਈ ਹੋਇਆ, ਸਿਰਫ ਇਸ ਏਜੰਡੇ ਤੇ ਕਿ ਜਿਵੇਂ ਆਪਾਂ ਜੰਗ ਲੜਦੇ ਹਾਂ ਭਾਰਤ ਨਾਲ ਤੇ ਉਦੋਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਇੱਕ ਹੋ ਜਾਂਦੀਆਂ ਕਿ ਸਾਡਾ ਭਾਰਤ ਹੈ। ਅੱਜ ਫੇਰ ਸਾਡੀਆਂ ਜਿਹੜੀ 24 ਪਾਰਟੀਆਂ, ਮੈਂ ਮੁਬਾਰਕਬਾਦ ਦਿੰਦੀ ਹਾਂ ਉਹਨਾਂ ਸਾਰਿਆਂ ਨੂੰ ਕਿ ਉਹ ਇਸ ਇਸ਼ੂ ਨੂੰ ਲੈ ਕੇ ਇਕੱਠੀਆਂ ਹੋਈਆਂ ਕਿ ਅਸੀਂ ਹਿੰਦੁਸਤਾਨ 'ਚ ਪਾਰਲੀਮੈਂਟ ਲੋਕ ਸਭਾ ਦੀ ਇਲੈਕਸ਼ਨ ਜੋ 24 ਨੂੰ ਆਉਣੀ ਹੈ, ਉਹਦੇ ਵਿੱਚ ਅਸੀਂ ਇੱਕ ਫਿਰਕਾ ਪ੍ਰਸਤੀ ਦੀ ਗੱਲ ਕਰਨ ਵਾਲੇ ਕੁਝ ਥੋੜੇ ਜਿਹੇ ਬੰਦਿਆਂ ਨੂੰ ਖੁਸ਼ ਕਰਕੇ ਭਾਰਤ ਨੂੰ ਭਾਰਤ ਦੇ ਏਜੰਡੇ ਤੋਂ ਪਾਸੇ ਕਰਨ ਵਾਲਿਆਂ ਤੋਂ ਅਸੀਂ ਪਾਵਰ ਲੈਣੀ ਹੈ, ਉਹਨਾਂ ਤੋਂ ਹਿੰਦੁਸਤਾਨ ਨੂੰ ਬਚਾਉਣਾ ਹੈ। ਭਾਰਤ ਨੂੰ ਬਚਾਉਣ ਵਾਸਤੇ ਇੱਕ ਇਹ ਸਮਰਥਨ ਕੀਤਾ, ਸਮਰਥਨ ਹੈ, ਏਕਾ ਨਹੀਂ ਹੈ, ਔਰ ਇਹ ਟੈਂਪਰੇਰੀ ਹੈ, ਪਰਮਾਨੈਂਟ ਨਹੀਂ ਹੈ।